ਦੇ ਬਾਰੇ ਮੈਂ ਸੁਣਿਆ ਵੀ ਇਹ ਪਿੰਡ ਇੱਕ ਵਾਰੀ ਉਜੜਿਆ ਜੀ। ਉਹ ਪਹਿਲੇ ਜ਼ਮਾਨੇ 'ਚ ਦੇਰ ਦੀਆਂ ਗੱਲਾਂ, ਅੰਗਰੇਜ਼ ਦੀ ਹਕੂਮਤ ਸੀ। ਅੱਛਾ 37 ਸਾਲੀ ਅੰਗਰੇਜ਼ ਦੀ ਹਕੂਮਤ ਸੀ। ਉਹਨੇ ਕਿਹਾ ਮਹਿਲਾਂ ਵਾਲੀ ਨਾ, ਅਸਲ ਮਹਿਲਾਂ ਵਾਲੀ ਸੀ ਪਹਿਲਾਂ। ਅੱਛਾ ਨਾ ਪਹਿਲਾਂ ਮਹਿਲਾਂ ਵਾਲੀ ਸੀ। ਮਹਿਲਾਂ ਵਾਲੀ ਸੀ। ਠੀਕ ਹੋ ਉਹਨੇ ਕਿਹਾ ਮਹਿਲਾਂ ਵਾਲੀ ਆਕੀ ਹੋ ਗਈ। ਹਾਂ ਮਾਮਲਾ ਨਹੀਂ ਦਿੰਦੇ 6-7 ਸਾਲ ਡਿਫਾਲਟ ਹੋ ਗਿਆ ਜੀ, ਉਹ ਡਿਫਾਲਟਰ ਹੋ ਗਿਆ। ਆ ਕੀ ਹੋ ਗਿਆ? ਸੁੱਤੇ ਪਿਆ ਪਿੰਡ ਦੇ ਹਮਲਾ ਕਰਤਾ, ਪਿੰਡ ਚੋਂ ਕੁੱਤਾ ਵੀ ਨਹੀਂ ਨਿਕਲ ਦਿੱਤਾ। ਬੱਲੇ ਬੱਲੇ। ਇਹ ਸਾਡੇ ਬਰਾਰੂ ਜਿਹੜੇ ਸੀ ਦੋ, ਹਾਂ ਇਹ ਮਾਂ ਦੇ ਨਾਲ ਨਾਨਕੀ ਗਏ ਸੀ, ਨਾਨਕੇ ਦਰਿਆਵਾਂ ਪਾਰ ਤੇ। ਉਸ ਵਕਤ ਉਮਰ ਇਹਨਾਂ ਦੀ ਥੋੜੀ ਹੋਊਗੀ ਜਿਹੜੇ ਨਾਨਕਿਆਂ ਨੇ। ਇੱਕ ਤਾਂ ਗੋਦੀ ਦਾ ਦੁੱਧ ਚੁੰਘਦਾ ਸੀ, ਹਾਂ ਬਸ ਛੋਟੇ ਇੱਕ ਸੀ। ਉਂਗਲੀ ਵਾਲਾ ਆਇਆ ਸੀ। ਅੱਛਾ ਇਹ ਗਏ ਸੀ ਨਾਨਕੇ। ਆਏ ਨਾਨਕੀ ਭਾਈ ਨਾਨਕਿਆਂ ਦੇ ਹੀ ਪੜੇ ਉੱਥੇ ਹੀ। ਠੀਕ। ਜਵਾਨ ਹੋ ਗਏ। ਹੂੰ ਛੋਟੇ ਨੇ ਖੇਤੀ ਕਰ ਲਈ, ਹੂੰ ਬੜੇ ਨੇ ਚੌਧਰ ਕਰ ਲਈ। ਠੀਕ ਹੈ। ਟਾਈਮ ਲੰਘਦਾ ਗਿਆ। ਹੂੰ ਇਹ ਛੋਟੇ ਨੇ ਹਾਲ ਆ ਕੇ ਜੋੜਿਆ ਤਾਂ ਮਾਮਾ ਨੂੰ ਕਹਿੰਦਾ ਵੀ ਆਹ ਕਹਿਰਾ ਛੱਡ ਦੇ ਤੂੰ, ਉਹ ਕਹਿਰਾ ਭਲਾ। ਅੱਛਾ ਠੀਕ ਹੋ ਗਿਆ। ਮੈਂ ਮੱਕੀ ਬੀਜਣੀ ਹੈ। ਠੀਕ ਹੈ। ਉਹਨੇ ਉਧਰ ਹਾਲ ਜੋੜ ਲਿਆ। ਹੂੰ। ਜਦ ਬੜਾ ਰੋਟੀ ਲੈ ਕੇ ਆਇਆ, ਉਹਨੇ ਕਿਹਾ ਤੂੰ ਆਪਣਾ ਕਹਿ ਨਹੀਂ ਬਾਇਆ, ਇਹਦੀ ਮਾਮੇ ਵਾਲੇ ਜਾਲ ਜੋੜਿਆ। ਹੂੰ ਕਿ ਮਾਮਾ ਕਹਿੰਦਾ ਵੀ ਇਹ ਕਹਿਰਾ ਛੱਡ ਦੇ, ਤੂੰ ਮੈਂ ਮੱਕੀ ਬੀਜਣੀ ਹੈ, ਤੂੰ ਉਹ ਭਲਾ। ਠੀਕ ਹੈ। ਅੱਛਾ ਕਹਿੰਦਾ ਰੋਟੀ ਖਾ ਲੈ। ਹੂੰ ਹਾਲ ਖੜਾ ਕੀਤਾ, ਰੋਟੀ ਖਾਧੀ। ਜੇ ਰੋਟੀ ਖਾ ਕੇ ਉੱਠਿਆ, ਹੂੰ ਕਹਿੰਦਾ ਕੀਲੀ ਕੱਢ। ਹੂੰ ਹਾਲ ਲੱਦ ਬੋਲਦਾਂ ਤੇ, ਠੀਕ ਬਿਲਕੁਲ ਹਾਲ ਲੱਦਿਆ ਬੋਲਦਾਂ ਤੇ, ਬਹੁਤ ਸਿੱਧੇ ਦਰਿਆ ਨੂੰ ਕਰਤੇ। ਠੀਕ ਮਾਮਾ ਨੇ ਬੜਾ ਜ਼ੋਰ ਲਾਇਆ ਵੀ ਸਾਰੀ ਵਾਲਾ। ਹਾਂ। ਉਹ ਕਿਹਾ ਨਹੀਂ ਮਾਮਾ ਬਾਉਣੀ। ਮੈਂ ਆਪਣਾ ਪਿੰਡ, ਮੇਰਾ ਪਿੰਡ ਬੇਵਾਜ ਦਾ ਲੋਕ ਬਾਉਂਦੇ ਬੀਜ ਦੇਣਾ। ਠੀਕ। ਮੈਂ ਆਪਣਾ ਪਿੰਡ ਬਾਤ ਕਰਨਾ। ਵਾਹ ਜੀ ਵਾਹ ਕੀ ਬਾਤ। ਉੱਥੇ ਲਖਵਾਲ ਆ ਕੇ ਫਿਰ ਹਾਂ ਡੇਰਾ ਲਾਇਆ। ਡੇਰਾ ਲਾਇਆ। ਠੀਕ ਹੋ ਗਿਆ। ਲਖਵਾਲ ਆ ਕੇ ਡੇਰਾ ਲਾਇਆ। ਹਕੂਮਤ ਨੂੰ ਦਰਖਾਸਤ ਦਿੱਤੀ ਵੀ ਮੈਂ ਆਪਣਾ ਪਿੰਡ ਆਬਾਦ ਕਰਨਾ ਚਾਹੁੰਦਾ। ਬਿਲਕੁਲ ਫਿਰ ਪਿੰਡ ਵਸਾਇਆ, ਫਿਰ ਉਹਦਾ ਨਾਮ ਮੇਲੋਂ ਪੈ ਗਿਆ। ਉਹਦਾ ਨਾਮ ਫਿਰ ਮਹਿਲਾਂ ਵਾਲੀ ਦਾ ਮੇਲੋਂ ਰੱਖਿਆ। ਮੇਲੋਂ ਰੱਖਿਆ ਉਹਨਾਂ ਨੇ। जी सजों के मित्रों तो जो अस्सलाम वालेकुम सत श्री अकाल की हाल चाल ठीक ठाक हो खरीत नाल उम्मीद करते हैं खरीत नाल होवांगे। अज असी फिर पहुंचे हैं अपने एक ऐसे बजुर्ग के कोल जिन्होंने वंड वेला बड़े अच्छे तरीके नाल लिखिया और उत्थे दीयां गल्लां सारियां हिस्ट्री पूरी तुहानूं दस्सांगे अपने पिंड दी। ते जुदाइयां जदों पईयां इधरों भी लोग चले गए, उधरों भी लोग आ गए, कुछ लोग उत्थे रह गए, जिहड़े उत्थे रहण वाले सी इत्थे रहण वाले इत्थे रह गए। विछोड़े की दास्तान जनाब बजुर्ग अपनी जबानी ही बयान करने। असी हुण इन्हां बजुर्गों को पुछने कि की हाल होए, की देखा इन्होंने, किदां किदां किहड़ियां किहड़ियां तकलीफां चों लंघ के, किहड़ियां किहड़ियां मुसीबतां चों लंघ के इस अल्लाह 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 पहुंचे आ है। ते अस्सलाम वालेकुम जी। वालेकुम अस्सलाम। हाँ जी बुजुर्गो, की नाम अपना? मोहम्मद अफजल मोहम्मद खालिक। मोहम्मद अफजल खालिक। खाल ठीक हो गया। ये दसो भी पिछला जिला अपना केड़ा सी? पहला जिला लुधियाना। लुधियाना। लुधियाना लुधियाना। पिंड तहसील समराह भी लगती सी, लुधियाना भी लगती सी। पिंड महिला वाली पहला सी, फिर मेलों सी। ਉਹ ਵੀ ਤੁਹਾਨੂੰ ਪੁੱਛਦੇ ਜੀ। ਪਿੰਡ ਮੇਲੋਂ ਤੋਂ ਨੇ ਜੀ ਬਜ਼ੁਰਗ। ਤੇ ਤੁਸੀਂ ਕਿੱਡੇ ਕੁ ਸੀਗੇ ਜਦੋਂ ਵਿਛੋੜੇ ਪਏ ਆ? ਤਕਰੀਬਨ 9-10 ਸਾਲਾਂ ਦਾ ਸੀ। ਸਿਹਤ ਮੇਰੀ ਇੰਨੀ ਚੰਗੀ ਸੀ ਵੀ ਮੈਂ ਦੇਖਣ ਵਾਲਾ ਕਹਿੰਦਾ ਸੀ ਵੀ 11-12 ਸਾਲ ਦਾ। ਜੀ ਜੀ ਸਿਹਤ ਅੱਛੀ ਸੀ ਹਾਂਜੀ। ਉਸ ਵਕਤ ਦੀਆਂ ਸਿਹਤਾਂ ਮਾਸ਼ਾਅੱਲਾ ਸਾਰੇ ਬਹੁਤ ਅੱਛਾ ਖਾਂਦੇ ਪੀਂਦੇ ਸੀ। ਦੁੱਧ ਘੇ ਬਹੁਤ ਅੱਛਾ ਸੀਗਾ। ਉਹ ਤਾਂ ਸਾਨੂੰ ਪਤਾ ਪੁਰਾਣੀਆਂ ਖੁਰਾਕਾਂ ਦਾ ਜਨਾਬ। ਤੇ ਸੀਗੇ। ਹਾਂਜੀ ਠੀਕ ਹੋ ਗਿਆ। ਮਤਲਬ 9-10 ਸਾਲ ਦਾ ਬੱਚਾ, ਉਸ ਵਕਤ ਦਾ ਬੱਚਾ ਬੜਾ ਠੀਕ ਠਾਕ ਹੁੰਦਾ ਸੀ। ਬਿਲਕੁਲ। ਬੜਾ ਅੱਛੀ ਉਹਦੀ ਜਿਹੜੀ ਮਤਲਬ ਸਿਹਤ ਹੁੰਦੀ ਸੀ ਮਾਸ਼ਾਅੱਲਾ। ਸਿਹਤ ਤੁਹਾਡੀ ਹੁਣ ਵੀ ਬਹੁਤ ਅੱਛੀ ਆ। ਪੁਰਾਣੀਆਂ ਖੁਰਾਕਾਂ ਜਿਹੜੀਆਂ ਵਾਕਈ ਨਜ਼ਰ ਆ ਰਹੀਆਂ। ਅੱਛਾ ਇਹ ਦੱਸੋ ਵੀ ਉਦੋਂ ਜਦੋਂ ਰਹਿੰਦੇ ਸੀਗੇ ਤੁਹਾਡੇ ਨਾਲ ਉੱਥੇ ਉਸ ਪਿੰਡ 'ਚ ਕੋਈ ਸਿੱਖਾਂ ਦੇ ਘਰ ਵੀ ਸੀ ਜਾਂ ਕੋਈ ਹੋਰ ਕਿਹੜੇ ਕਿਹੜੇ ਘਰ ਸੀ? ਸਾਡੇ ਪਿੰਡ ਦੇ ਵਿੱਚ ਨਾ ਸਿੱਖ ਕੋਈ ਨਹੀਂ ਸੀ। ਠੀਕ ਆ। ਹਿੰਦੂ ਲੋਹਾਰ ਸੀ। ਮਤਲਬ ਹਿੰਦੂ ਲੋਹਾਰ ਦਾ। ਹਾਂ ਠੀਕ। ਬਾਕੀ ਚਮਾਰਾਂ ਦੇ ਘਰ ਸੀ। ਠੀਕ ਹੋ ਗਿਆ। ਠੀਕ ਹੋ ਗਿਆ। ਬਾਕੀ ਪਿੰਡ ਸਾਰਾ ਮੁਸਲਮਾਨਾਂ ਦਾ ਸੀ। ਆਪਸ ਵਿੱਚ ਹੀ ਉਹਨਾਂ ਦੇ ਨਾਲ ਕਿੱਦਾਂ ਰਹਿੰਦੇ ਸੀ? ਆਪਸ ਵਿੱਚ ਹੀ ਬੜਾ ਠੀਕ ਠਾਕ, ਬੜਾ ਚੰਗਾ ਸਲੋਕ ਵਰਤਦੇ ਦੇਖਦੇ ਨੇ। ਇੱਕ ਦੂਜੇ ਨਾਲ ਵਰਤਦੇ ਸੀ। ਚਾਰੇ ਕੌਮਾਂ ਦੀਆਂ ਤੇ 3 ਕੌਮਾਂ ਦੀਆਂ, ਹਾਂ। ਗੁੱਜਰ, ਰਾਈ, ਰਜਪੂਤ। ਰਜਪੂਤ। ਠੀਕ ਆ। ਤਿੰਨੇ ਲੰਬੜਦਾਰ ਰਜਪੂਤਾਂ ਦੇ।
ਅੱਛਾ 3 ਨੰਬਰਦਾਰੀਆਂ ਸੀ, 3 ਰਾਜਪੂਤਾਂ ਰਾਜਪੂਤਾਂ ਦੀਆਂ ਸੀਆਂ। ਠੀਕ ਹੋ ਗਿਆ। ਅੱਛਾ ਇਹ ਪਿੰਡ ਦੇ ਬਾਰੇ ਮੈਂ ਸੁਣਿਆ ਵੀ ਇਹ ਪਿੰਡ ਇੱਕ ਵਾਰੀ ਉਜੜਿਆ। ਉਜੜਿਆ ਜੀ, ਉਹ ਪਹਿਲੇ ਜ਼ਮਾਨੇ 'ਚ ਦੇਰ ਦੀਆਂ ਗੱਲਾਂ, ਅੰਗਰੇਜ਼ ਦੀ ਹਕੂਮਤ ਸੀ। ਅੱਛਾ ਠੀਕ ਇਸ ਪਿੰਡ ਦਾ ਲੰਬੜਦਾਰ ਮਰ ਗਿਆ ਮੁੰਡੇ ਨਿਆਣੇ ਤੇ। ਠੀਕ ਹੋ ਕੌਮ ਨਾਨਕੇ ਸੀ, ਉਹਨਾਂ ਨੇ ਆਪਣਾ ਮਾਮਲਾ ਇਕੱਠਾ ਕਰਨਾ, ਮਾਮੇ ਨੂੰ ਦਿਵਾਉਣਾ, ਮਾਮਾ ਵੀ ਲੰਬੜਦਾਰ ਸੀ। ਠੀਕ। ਮਾਮੇ ਨੇ ਇਹਨਾਂ ਦਾ ਖਾਲਣਾ ਆਪਣਾ ਤਾਰਿਆ ਹੋਣਾ। ਅੱਛਾ 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 ਠੀਕ ਹੋ 6 ਸਾਲ ਇਹੀ ਕੰਮ ਚੱਲਦਾ ਰਿਹਾ, 6-7 ਸਾਲ। ਠੀਕ ਹੈ 6-37 ਸਾਲ ਅੰਗਰੇਜ਼ ਦੀ ਹਕੂਮਤ ਸੀ। ਉਹਨੇ ਕਿਹਾ ਮਹਿਲਾਂ ਵਾਲੀ ਨਾ, ਅਸਲ ਮਹਿਲਾਂ ਵਾਲੀ ਸੀ ਪਹਿਲਾਂ। ਅੱਛਾ ਨਾ ਪਹਿਲਾਂ ਮਹਿਲਾਂ ਵਾਲੀ ਸੀ। ਮਹਿਲਾਂ ਵਾਲੀ ਸੀ। ਠੀਕ ਹੋ ਉਹਨੇ ਕਿਹਾ ਮਹਿਲਾਂ ਵਾਲੀ ਆਕੀ ਹੋ ਗਈ, ਹਾਂ ਮਾਮਲਾ ਨਹੀਂ ਦਿੰਦੇ 6-7 ਸਾਲ। ਡਿਫਾਲਟ ਹੋ ਗਿਆ ਜੀ, ਉਹ ਡਿਫਾਲਟਰ ਹੋ ਗਿਆ। ਆ ਕੀ ਹੋ ਗਿਆ? ਸੁੱਤੇ ਪਿਆ ਪਿੰਡ ਦੇ ਹਮਲਾ ਕਰਤਾ, ਪਿੰਡ ਚੋਂ ਕੁੱਤਾ ਵੀ ਨਹੀਂ ਨਿਕਲ ਦਿੱਤਾ। ਬੱਲੇ ਬੱਲੇ। ਇਹ ਸਾਡੇ ਬਰਾਰੂ ਜਿਹੜੇ ਸੀ 2, ਹਾਂ ਇਹ ਮਾਂ ਦੇ ਨਾਲ ਨਾਨਕੀ ਗਏ ਸੀ, ਨਾਨਕੇ ਦਰਿਆਓਂ ਪਾਰ ਤੇ। ਉਸ ਵਕਤ ਉਮਰ ਇਹਨਾਂ ਦੀ ਥੋੜੀ ਹੋਊਗੀ ਜਿਹੜੇ ਨਾਨਕਿਆਂ ਨੇ। ਇੱਕ ਤਾਂ ਗੋਦੀ ਦਾ ਦੁੱਧ ਚੁੰਘਦਾ ਸੀ, ਹਾਂ ਬਸ ਛੋਟੇ ਇੱਕ ਸੀ। ਉਂਗਲੀ ਲਾਇਆ ਹੋਇਆ ਸੀ। ਅੱਛਾ ਇਹ ਗਏ ਸੀ ਨਾਨਕੇ। ਆਏ ਨਾਨਕੀ ਭਾਈ ਨਾਨਕਿਆਂ ਦੇ ਹੀ ਪੜੇ ਉੱਥੇ ਹੀ, ਠੀਕ। ਜਵਾਨ ਹੋ ਗਏ। ਹੂੰ ਛੋਟੇ ਨੇ ਖੇਤੀ ਕਰ ਲਈ, ਹੂੰ ਬੜੇ ਨੇ ਚੌਧਰ ਕਰ ਲਈ। ਠੀਕ ਹੈ। ਟਾਈਮ ਲੰਘਦਾ ਗਿਆ। ਹੂੰ ਇਹ ਛੋਟੇ ਨੇ ਹਾਲ ਆ ਕੇ ਜੋੜਿਆ ਤਾਂ ਮਾਮਾ ਨੂੰ ਕਹਿੰਦਾ ਵੀ ਆਹ ਕਿਹੜਾ ਛੱਡ ਦੇ ਤੂੰ, ਉਹ ਕਿਹੜਾ ਵਾਲਾ। ਅੱਛਾ ਠੀਕ ਹੋ ਗਿਆ। ਮੈਂ ਮੱਕੀ ਬੀਜਣੀ ਹੈ। ਠੀਕ ਹੈ। ਉਹਨੇ ਉੱਧਰ ਹਾਲ ਜੋੜ ਲਿਆ। ਹੂੰ। ਜਦ ਬੜਾ ਰੋਟੀ ਲੈ ਕੇ ਆਇਆ, ਉਹਨੇ ਕਿਹਾ ਤੂੰ ਆਪਣਾ ਕਹਿ ਨਹੀਂ ਬਾਇਆ, ਇਹਦੀ ਮਾਮੇ ਵਾਲੇ ਜਹਾਜ਼ ਜੋੜਿਆ। ਹੂੰ ਕਿ ਮਾਮਾ ਕਹਿੰਦਾ ਵੀ ਇਹ ਕਿਹੜਾ ਛੱਡ ਦੇ, ਮੈਂ ਮੱਕੀ ਬੀਜਣੀ ਹੈ, ਤੂੰ ਉਹ ਵਾਲਾ। ਠੀਕ ਹੈ। ਅੱਛਾ ਕਹਿੰਦਾ ਰੋਟੀ ਖਾ ਲੈ। ਹੂੰ ਹਾਲ ਖੜਾ ਕੀਤਾ, ਰੋਟੀ ਖਾਧੀ। ਜੇ ਰੋਟੀ ਖਾ ਕੇ ਉੱਠਿਆ, ਹੂੰ ਕਹਿੰਦਾ ਕੀਲੀ ਕੱਢ। ਹੂੰ ਹਾਲ ਲੱਦ ਬੋਲਦਾਂ ਤੇ, ਠੀਕ ਬਿਲਕੁਲ ਹਾਲ ਲੱਦਿਆ ਬੋਲਦਾਂ ਤੇ, ਬਹੁਤ ਸਿੱਧੇ ਦਰਿਆ ਨੂੰ ਕਰਤੇ। ਠੀਕ। ਮਾਮਾ ਨੇ ਬੜਾ ਜ਼ੋਰ ਲਾਇਆ ਵੀ ਸਾਰੀ ਵਾਲਾ। ਹਾਂ। ਉਹਨੇ ਕਿਹਾ ਨਹੀਂ ਮਾਮਾ ਬੋਣੀ ਨਹੀਂ। ਹੁਣ ਕਿਆ ਮਤਲਬ ਦਾ ਪਤਾ ਲੱਗ ਗਿਆ ਫਿਰ ਅੱਜ ਨਹੀਂ ਤੇ ਮੈਂ ਕੱਲ। ਆਪਣਾ ਪਿੰਡ, ਮੇਰਾ ਪਿੰਡ ਬੇਵਾਜ ਦਾ ਲੋਕ ਬਹੁੰਦੇ ਬੀਜਦੇ ਨਾ, ਠੀਕ। ਮੈਂ ਆਪਣਾ ਪਿੰਡ ਬਾਤ ਕਰਨਾ। ਵਾਹ ਜੀ ਵਾਹ ਕੀ ਬਾਤ। ਉੱਥੇ ਲਖਵਾਲ ਆ ਕੇ ਫਿਰ ਹਾਂ ਡੇਰਾ ਲਾਇਆ। ਡੇਰਾ ਲਾਇਆ। ਠੀਕ ਹੋ ਗਿਆ। ਲਖਵਾਲ ਆ ਕੇ ਡੇਰਾ ਲਾਇਆ। ਹਕੂਮਤ ਨੂੰ ਦਰਖਾਸਤ ਦਿੱਤੀ ਵੀ ਮੈਂ ਆਪਣਾ ਪਿੰਡ ਆਬਾਦ ਕਰਨਾ ਚਾਹੁੰਦਾ। ਬਿਲਕੁਲ ਠੀਕ ਬਿਲਕੁਲ ਠੀਕ। ਹੈਂ ਹੂੰ ਗੁੱਜਰ ਵੀ ਬਾਹਰੋਂ ਲਿਆ ਕੇ ਵਸਾਏ, ਰਾਈ ਵੀ ਬਾਹਰੋਂ ਲਿਆ ਕੇ ਵਸਾਏ। ਠੀਕ ਹੈ। ਅੱਜ ਇਹਨਾਂ ਨੂੰ ਵੀਡੀਓ ਵਾਲੇ ਕਹਿੰਦੇ ਇਹ ਵੀ ਬਾਹਰੋਂ ਲਿਆ ਕੇ ਵਸਾਏ। ਹਾਂ ਸਿਰਫ ਸਾਰੇ ਦੋਹਾਂ ਬੁੜਾਰੀਆਂ ਦੀਆਂ ਦੋ ਘਰ ਨੇ। ਠੀਕ ਹੈ। ਡਬਲੇ ਬੇੜੇ ਵਾਲੇ ਉੱਪਰ ਵਾਲੇ ਬੇੜੇ ਵਾਲੇ। ਠੀਕ ਹੋ ਗਿਆ। ਇਹ ਯਾਨੀ 2 ਭਾਈਆਂ ਦੀ ਔਲਾਦ ਆ। ਹਾਂ ਇਹ 2 ਭਾਈਆਂ ਦੀ ਤਾਂ ਉਹਨਾਂ ਦਾ ਨਾਮ ਯਾਦ ਭਾਈਆਂ ਦਾ ਕੀ ਸੀ? ਨਹੀਂ ਖਿਦਰ ਔਰ ਕੈਸਰ। ਮੈਂ ਸੁਣਿਆ ਬਜ਼ੁਰਗਾਂ ਕੋਲੋਂ ਇੱਕ ਦਾ ਨਾਂ ਖਿਦਰ ਸੀ, ਹਾਂ ਇੱਕ ਦਾ ਨਾਂ ਕੈਸਰ ਹੋ ਸੀ। ਸਕਦਾ ਹੈ। ਹਾਂ ਉਹ ਬਜ਼ੁਰਗਾਂ ਨੇ ਫਿਰ ਪਿੰਡ ਵਸਾਇਆ, ਫਿਰ ਉਹਦਾ ਨਾਮ ਮੇਲੋਂ ਪੈ ਗਿਆ। ਉਹਦਾ ਨਾਮ ਫਿਰ ਮਹਿਲਾਂ ਵਾਲੀ ਦਾ ਮੇਲੋਂ ਰੱਖਿਆ। ਮੇਲੋਂ ਰੱਖਿਆ ਉਹਨਾਂ ਨਾਂ, ਜਿਹੜੀ ਥੋੜਾ ਜਿਹਾ ਬਦਲ ਲਿਆ ਕਿਉਂਕਿ ਹਾਂ। ਮਹਿਲਾਂ ਵਾਲੀ ਤਾਂ ਆਕੀ ਹੋ ਗਿਆ ਸੀ। ਹਾਂ ਜੀ ਉਹਨਾਂ ਨੇ ਕਿਹਾ ਇਹਨੂੰ ਥੋੜਾ ਜਿਹਾ ਬਦਲ ਲਓ, ਫਿਰ ਬਦਲ ਲਿਆ। ਮੇਲੋਂ ਰੱਖ ਲਿਆ। ਮੇਲੋਂ ਨਾਂ ਰੱਖ ਲਿਆ। ਠੀਕ ਹੋ ਗਿਆ। ਠੀਕ ਹੋ ਗਿਆ। ਚਲੋ ਇਹ ਤਾਂ ਉਹ ਇਸ ਨਾਲੇ ਪਿਆ ਸੀ ਬਿਲਕੁਲ ਥੇ, ਜਿਹੜਾ ਪਿੰਡ ਗਰਕ ਹੋਇਆ ਸੀ ਨਾ, ਹਾਂ ਢਿਆ ਸੀ, ਹਾਂ। ਨਾਲੇ ਪਿਆ ਸੀ ਥੇ, ਹਾਂ ਉਹਨੂੰ ਥੇ ਬੋਲਦੇ ਤੇ। ਠੀਕ ਹੈ। ਠੀਕ ਹੈ। ਠੀਕ। ਅੱਛਾ ਇਹ ਦੱਸੋ ਵੀ ਆਲੇ ਦੁਆਲੇ ਦੇ ਪਿੰਡਾਂ ਦਾ ਕੋਈ ਨਾਂ ਯਾਦ ਆ ਤੁਹਾਨੂੰ? ਆਲੇ ਦੁਆਲੇ ਦੇ ਪਿੰਡਾਂ ਦੇ ਨਾਂ ਯਾਦ ਹੈ। ਹਾਂ ਕਿਹੜਾ ਕਿਹੜਾ? ਕੂਮ, ਇੱਧਰਲੇ ਚੜ੍ਹਦੇ ਪਾਸੇ ਨੂੰ ਕੂਮ, ਠੀਕ ਹੈ। ਤਰੌੜ, ਹਾਂ ਲੱਖੋ ਗਦਵਾਲ। ਹੂੰ ਲੱਖੋ ਗਦਵਾਲ ਤੇ ਕਹਾ ਮੇਲੋਂ ਆ ਗਈ। ਮੇਲੋਂ ਆ ਗਿਆ ਤੁਹਾਡਾ। ਮੇਲੋਂ ਦੇ ਨਾਲ ਲੈ ਪਾਸੇ ਪਹਾੜੂਵਾਲ ਦੇ ਪਾਲੇ ਪਾਸੇ ਆਪਣੇ ਬੁੱਢਿਆ ਬੁੱਢਿਆਲ। ਬੁੱਢਿਆ। ਠੀਕ। ਹੈਂ ਦਰਿਆਵਾਂ ਪਾਰ ਹੂੰ। ਤੇ ਨਾਰ ਸੋ ਦਰਿਆ ਦੇ ਬਿਲਕੁਲ ਕੰਢੇ ਦੇ ਉੱਪਰ ਦਾ, ਅੱਛਾ ਠੀਕ ਹੋ। ਬਿਲਕੁਲ ਕੰਢਾਂ ਦੇ ਨਾਲ ਦੀ ਲੰਘਦਾ ਦਰਿਆ ਤੇ ਬੁੱਢਾ। ਬੁੱਢਿਆ ਲੰਘਦਾ ਸੀ। ਠੀਕ। ਅੱਛਾ ਜਦੋਂ ਕੋਈ ਸੁੱਧ ਵਿਹਾਰ ਆਉਂਦਾ ਸੀ, ਈਦ ਸ਼ਬਰਾਤ, ਕੱਪੜੇ ਕੁਪੜਾ ਲੈਣਾ ਹੁੰਦਾ ਸੀ, ਫਿਰ ਕਿੱਥੇ ਜਾ ਕੇ ਖਰੀਦਦੇ ਹੁੰਦੇ ਸੀਗੇ? ਭਈ ਲੁਧਿਆਣੇ ਜਾ ਕੇ। ਲੁਧਿਆਣੇ ਸ਼ਹਿਰ ਜਾਂਦੇ ਸੀਗੇ ਸ਼ਹਿਰ ਔਰ ਤੁਸੀਂ ਜਾ ਕੇ ਉੱਥੋਂ ਖਰੀਦ ਕੇ ਲਿਆਉਂਦੇ ਹਾਂ ਹੁੰਦੇ ਜੀ। ਸੀ। ਜ਼ਿੰਦਗੀ ਬੜੀ ਅੱਛੀ ਲੰਘ ਰਹੀ ਸੀ। ਬਹੁਤ ਚੰਗੀ ਲੰਘਦੀ ਸੀ ਜ਼ਿੰਦਗੀ। ਬਹੁਤ ਅੱਛਾ ਜੀ। ਤੇ ਇਹ ਦੱਸੋ ਵੀ ਫਿਰ ਜਦੋਂ ਪਤਾ ਲੱਗਿਆ ਜਾੜੇ ਪਏ, ਫਿਰ ਕਿੱਦਾਂ ਨਿਕਲੇ ਪਿੰਡ ਦੇ ਵਿੱਚੋਂ? ਕਿਹਨੇ ਦੱਸਿਆ ਤੁਹਾਨੂੰ? ਪਿੰਡ ਜੀ ਸਾਡੇ ਆਸੇ ਪਾਸੇ, ਜੀ ਆਸੇ ਪਾਸੇ ਸਾਡੇ ਜਿਵੇਂ ਆ ਇਸ 2 ਮਿੰਟ ਵਾਸਤੇ ਆ ਨਾਗਰੇ ਨਾ ਤੁਸੀਂ ਲਾ ਲਓ ਵੀ ਲੱਖੋ ਗਦਵਾਲ ਆਲੇ ਹਾਂ, ਦੁਆਲੇ ਹਾਂ। ਹਾਂਜੀ ਭਾਗਪੁਰ ਹਮਲਾ ਕੀਤਾ ਭਾਗਪੁਰ। ਸਿੱਖਾਂ ਨੇ। ਭਾਗਪੁਰ ਸਾਡੇ ਪਿੰਡ ਦੇ 2 ਬੰਦੇ ਮਰੇ ਨੇ ਭਾਗਪੁਰ। ਅੱਛਾ ਸ਼ਹੀਦ ਹੋਏ। ਹਾਂ ਜੀ ਸ਼ਹੀਦ ਹੋਏ ਨੇ। ਹਾਂ ਹਾਂ ਇੱਕ ਬਾਈ ਸਰਦਾਰ ਲਈ, ਹਾਂ ਇੱਕ ਦੀਨ ਉਹਨਾਂ ਦਾ ਪੇ। ਗੁੱਜਰ। ਹਾਂ
ਉਹਨਾਂ ਦਾ ਬਾਪ ਉਹ ਵੀ ਮਤਲਬ ਉੱਥੇ ਗਏ ਸੀ ਭਾਗ ਉਹ ਬੰਦਾ ਕਾਫੀ ਗਏ ਤੇ ਬਾਕੀ ਨਿਕਲੇ ਭੱਜ ਗਏ ਉੱਥੋਂ। ਠੀਕ ਹੈ ਇਹ ਉੱਥੇ ਇਹ ਕਾਬੂ ਆ ਗਏ, ਲੜਦੇ ਲੜਦੇ ਸ਼ਹੀਦ ਹੋ ਇਹ ਗਏ। ਲੜਦੇ ਲੜਦੇ ਤੇ ਸ਼ਹੀਦ ਹੋ ਗਏ। ਠੀਕ ਹੋ ਗਿਆ ਅੱਛਾ ਉੱਥੋਂ ਫਿਰ ਪਤਾ ਲੱਗਿਆ ਹਮਲਾ ਹੋਇਆ, ਫਿਰ ਕਿੱਦਾਂ ਨਿਕਲੇ ਮਹਿਲੋਂ ਚੋਂ, ਕਿੱਥੇ ਗਏ ਫਿਰ? ਮੇਲੋਂ ਜੋ ਅਮਨ ਅਮਾਨ ਨਿਕਲੇ ਆ, ਠੀਕ ਹੋ ਗਿਆ। ਮੇਲੋਂ ਜੋ ਅਮਨ ਅਮਾਨ ਨਿਕਲੇ ਆ। ਹੂੰ ਅਸੀਂ ਮੇਲੇ ਜੋ ਗੱਡੇ ਜੋੜੇ ਨੇ ਸਵੇਰੇ ਹੀ ਹੂੰ ਲਖਵਾਲਾ ਦਾ ਪੁਲ ਪਾਸ ਕੀਤਾ, ਠੀਕ ਹੈ ਚੌਥੇ ਜਾ ਕੇ ਗੱਡੇ ਛੱਡਦੇ ਸ਼ਾਮ ਨੂੰ। ਠੀਕ ਚਲੋ ਚੌਥੇ ਜਾ ਕੇ ਗੱਡੇ ਛੱਡੇ, ਦਿਨ ਛਿਪੇ ਉੱਥੋਂ ਗੱਡੇ ਮੋੜੇ ਹੂੰ ਜੀ ਨਿਆਣੇ ਨਿੱਕੇ ਉੱਥੇ ਗੱਡੇ ਮੋੜੇ ਵੇ ਕੋ ਖਾਣ ਪੀਣ ਨੂੰ ਲੈ ਆਏ। ਲੈ ਗੱਡੇ ਦਰਿਆਓਂ ਪਾਰ ਛੱਡੇ, 4 ਬੰਦੇ ਆਏ ਪਿੰਡ ਦੇ ਵਿੱਚ ਵੀ ਕੋਈ ਸਿੱਖ ਤਾਂ ਨਹੀਂ ਆ ਬੜੇ। ਹੂੰ। ਦੇਖੀਏ ਹਾਂ ਦੇਖਿਆ ਪਿੰਡ ਚ ਮਨਵਾਨ, ਠੀਕ ਫਿਰ ਪਿੰਡ ਗੱਡੇ ਲੈ ਆਂਦੇ ਪਿੰਡ। ਹੂੰ ਫਿਰ ਆਪਾਂ ਲੋਕੋ ਕਾਟਾ ਦੇਣਾ ਮਾੜਾ ਮੋਟਾ ਖਾਣ ਪੀਣ ਲੱਦਿਆ ਵਾਲਾ ਲੱਦਿਆ। ਚਾਰ ਜੋ ਚਾਰ ਛੱਤ ਤੇ ਲੈ ਗਏ। ਹੂੰ ਉੱਥੋਂ ਫਿਰ ਰਾਤ ਨੂੰ ਗੱਡੇ ਜੋੜੇ ਹੂੰ ਮੱਤਿਆਰੇ ਜਾ ਕੇ ਮਾਂਡੇ ਛੱਡੇ। ਠੀਕ। ਇੱਥੇ ਰਹੇ 5-6 ਦਿਨ। ਅੱਛਾ ਮੱਤਿਆ ਹਾਂ ਠੀਕ ਮਾਂਡੇ ਚ ਹੂੰ ਮੱਤਿਆਰੇ ਨੂੰ 2 ਦਰਿਆ ਲੱਗਦੇ ਸੀ। ਠੀਕ ਮੰਡ ਜੀ ਰਹੇ 5-6 ਦਿਨ। ਹੂੰ ਉੱਥੋਂ ਗੱਡੇ ਜੋੜੇ ਫਿਰ ਕਹਿਲੜ ਸ਼ਰੀਫ ਦੇ ਵਿੱਚ ਹੀ ਸਿੱਧੇ ਲੁਧਿਆਣੇ ਦੇ ਕੰਮ ਕਰੀ। ਕੰਮ ਪਿੱਛੇ ਹਾਂ। ਗੱਡੇ ਫਿਰ ਕੰਮ ਛੱਡ ਤੇ ਗੱਡੇ ਕੰਮ ਹੀ ਛੱਡਤੇ, ਬੋਲਦਾਂ ਦੇ ਰੱਸੇ ਵੱਢ ਤੇ ਬੋਲਦਾ ਰਸੇ ਵੱਢਦੇ, ਡੰਗਰ ਛੱਡਤੇ ਪਹਿਲਾਂ ਹੀ। ਹੂੰ ਮਈਆਂ ਛੱਡੀਆਂ, ਗਹਿਲਾ ਸ਼ਰੀਫ ਲੰਘੇ, ਠੀਕ ਹੈ। ਮੱਕੀ ਦਾ ਹਾਰ ਸੀ ਹਾਂ ਸਾਡੇ ਬੁੜਾ, ਮਈਆਂ ਨੇ ਇਸ ਪਿੱਛਾ ਛੱਡੀਆਂ ਦਾ ਹਾਂ ਹਾਂ ਮੱਕੀ 'ਚ ਭੱਜ ਕੇ ਵੜਿਆ, ਮੱਕੀ ਦੇ ਦੂਏ ਪਾਸੇ ਗੇੜਾ ਦੇ ਕੇ ਗੱਡੇ ਤੇ ਬਹਿ ਗਿਆ। ਮੱਝਾਂ ਜਿਹੜੀਆਂ ਉਹ ਮੱਕੀ ਜਾ ਮੱਕੀ ਜਾ ਵੜੀ। ਮੱਕੀ ਜਾ ਠੀਕ ਹੋ ਗਿਆ। ਕੀ ਕੁਛ ਦੇਖਿਆ ਫਿਰ ਉੱਥੇ ਸੂਰਤੇ ਹਾਲ ਵੀ ਕਿਦਾਂ ਲੋਕ ਮਰੇ ਪਏ ਜਾਂ ਲਾ ਲਓ? ਸੂਰਤ ਹਾਲ ਜੀ ਇਹ ਦੇਖਿਆ ਵੀ ਜਦ ਗੱਡੀ ਜੰਗਲ 'ਚ ਆ ਕੇ ਡੱਕੀ ਆ ਹਾਂ ਡਰਾਈਵਰ ਨੇ, ਹਾਂ। 2-3 ਘੰਟੇ ਗੱਡੀ ਖੜੀ ਰਹੀ ਆ ਉੱਥੇ ਠੀਕ ਹੈ ਬਗੈਰ ਮਕਸਦ ਤੋਂ। ਬਗੈਰ ਮਕਸਦ ਤੋਂ। ਉੱਥੇ ਖੜੀ ਅਸਲੀ ਇਰਾਦਾ ਸੀ ਉਹਨਾਂ ਦਾ ਵੀ ਗੱਡੀ ਵਧਾਉਣ ਦਾ। ਅੱਛਾ ਵੀ ਗੱਡੀ ਸਾਰੀ ਵੱਢ ਦੇਣਾ। ਹਾਂ ਜੀ ਫੌਜੀ ਬਗੈਰ ਨਾਲ ਹੋਣ। ਸੀਗੇ ਜਿਸ ਕਰਕੇ ਬਚਾਅ ਹੋ ਗਿਆ ਗੱਡੀ ਦਾ। ਹੂੰ ਛਪੜੀਆਂ 'ਚ ਪਾਣੀ ਪੀਤਾ, ਛਪੜੀਆਂ 'ਚ ਲਾਸ਼ਾਂ ਪਈਆਂ ਸੀਆਂ, ਛਪੜੀਆਂ 'ਚ ਪਾਣੀ ਹਾਂ। ਪੀਤਾ ਬੁੱਕਾਂ ਨਾਲ। ਹੋਰ ਹੋਰ ਤੇ ਸਾਹਮਣੇ ਸੁਣਿਆ ਮਾਵਾਂ ਨੇ ਆਪਣੇ ਬੱਚੇ ਸਿੱਟ ਤੇ ਸਿੱਟ ਤੇ ਬਿਲਕੁਲ ਸਿੱਟ ਤੇ। ਹਾਲਾਂਕਿ ਮਾਂ ਬੱਚੇ ਨੂੰ ਨਹੀਂ ਸਿੱਟਦੀ ਨਹੀਂ ਸਿੱਟਦੀ ਜੀ। ਉਹ ਇੱਕ ਉਹ ਐਸਾ ਮਾਂ ਪਿਓ ਨੇ ਮਾਂ ਪਿਓ ਆਪਣੇ ਬਾਪ ਨਹੀਂ ਸਿਆਣਿਆ, ਪਿਓ ਮਾਂ ਨਹੀਂ ਹਾਏ ਹਾਏ ਹਾਏ, ਸਿਆਣੀ। ਉਹ ਜਿਹੜੇ ਕਿਆ- ਸਿਆਣੇ ਸੀ ਉਹਨਾਂ ਨੂੰ ਛੱਡ ਕੇ ਭੱਜਿਆ ਏ। ਹਾਏ ਹਾਏ ਔਰ ਉਹ ਦੱਸਦੇ ਐਸਾ ਸਮਾਂ ਸੀ ਵੀ ਜੇ ਕੋਈ ਤਾਂ ਵੱਡਿਆ ਪਿਆ ਪਾਣੀ ਮੰਗਦਾ ਕੋਈ ਦੇ ਨਹੀਂ ਸਕਿਆ, ਨਹੀਂ ਦੇ ਸਕਿਆ ਪਰ ਦੇ ਨਹੀਂ ਸਕਿਆ। ਸਾਹਮਣੇ ਭਾਈ ਦੇ ਭਾਈ ਅਗਰ ਕਤਲ ਹੋਇਆ, ਮਾਂ ਦੇ ਪੁੱਤ ਕਤਲ ਹੋਇਆ, ਪੁੱਤ ਦੇ ਸਾਹਮਣੇ ਮਾਂ ਅਗਰ ਹੋ ਗਈ, ਉਹ ਪਿੱਛਾ ਮੁੜ ਕੇ ਦੇਖ ਨਹੀਂ ਸਕਿਆ ਕਹਿੰਦੇ। ਆ ਛਾਈਆ ਨਿਆਣਾ ਦੀ ਹਾਂਜੀ ਛਾਈਏ ਨੂੰ ਸਿੱਟਿਆ ਇਹ ਤੇ ਛੁੱਟ ਸਿੱਟ ਤਾ ਸੀ ਫਿਰ ਚੱਕ ਤੇ ਲਿਆ। ਗਾਹਾਂ ਆ ਕੇ ਫਿਰ ਜਾਨਾਂ ਚੱਕ ਕੇ ਲਿਆ ਹੂੰ ਪਿੱਛੇ ਮੁੜ ਕੇ। ਠੀਕ ਹੋ ਗਿਆ ਬਿਲਕੁਲ। ਜ਼ਿੰਦਗੀ ਵਧੀ ਸੀ। ਹਾਂ ਤੁਹਾਡੇ ਨਾਲ ਤੁਸੀਂ ਦੇਖੇ ਫਿਰ ਆਪਣੇ ਵਾਲਦ ਸਾਹਿਬ ਤੋਂ ਤੁਹਾਡੇ ਨਾਲ ਆ ਕੇ ਦਾਦਾ ਜੀ ਦੇਖੇ ਆ ਤੁਸੀਂ? ਦੇਖਿਆ ਜੀ। ਉਹ ਉੱਥੇ ਹੀ ਫਿਰ ਫੌਤ ਹੋਏ? ਹਾਂ ਉਹ ਉੱਠਣ ਦੇ ਕੋ 2-3 ਸਾਲ ਪਹਿਲਾਂ ਫੌਤ ਹੋਏ। ਅੱਛਾ ਮੈਂ ਸੁਣਿਆ ਵੀ ਤੁਹਾਡੇ ਵਾਲਦ ਸਾਹਿਬ ਜਾਂ ਦਾਦਾ ਜੀ ਨੇ ਆਪਣੇ ਸਾਹਮਣੇ ਤੁਹਾਡੇ ਜ਼ਮੀਨ ਖਾਲੀ ਸੀ, ਬੇਰੀਆਂ ਬੜੀ ਕਿਸਮ ਦੀਆਂ ਲੱਗੀਆਂ। ਸਾਡੇ ਮੋਹਰੇ ਇਸ ਤਰ੍ਹਾਂ ਸੀ ਦਾ ਆਪਣੇ ਖੇਤ ਨਹੀਂ ਪਏ। ਹਾਂ ਖੇਤ ਹੈਂ? ਪਾਇਆ ਠੀਕ ਆ। ਸਾਡੇ ਮੋਹਰੇ ਮਕਾਨ ਦੇ ਪੂਰਾ ਦੁਹਾੜ ਦਾ ਬਾੜਾ ਬੋਲਦੇ ਸੀ ਉਹਨੂੰ। ਠੀਕ ਆ 350 ਬੇਰੀ ਲਾਈ ਸੀ। 300 ਬੱਲੇ ਬੱਲੇ ਪੂਰਾ ਬਾਗ ਹੀ ਲਾਇਆ। 300 ਬੇਰੀ ਲਾਏ ਸੀ, ਹਰ ਰੰਗ ਦੀ ਬੇਰੀ। ਕਿਹੜੀ? ਗੇਂਦੀ ਬੇਰੀ, ਕਾਠੀ ਬੇਰੀ, ਮਿਸਰੀ ਬੇਰੀ, ਆਟਾ ਬੇਰੀ, ਲੱਡੂ ਬੇਰੀ। ਅੱਛਾ ਹਾਂ ਜੀ ਹਰ ਰੰਗ ਦੀ ਬੇਰੀ ਲਾਈ ਸੀ। ਲਾਈ ਸੀ ਤੁਸੀਂ। ਉਹ ਫਿਰ ਬੇਰ ਖਾਂਦੇ ਹੁੰਦੇ ਸੀ? ਬੇਰ ਫਲ ਲੱਗਿਆ ਸੀ ਉਸ ਸਾਲ। ਉਸ ਸਾਲ ਪਹਿਲੇ ਸਾਲ ਲੱਗਿਆ ਪਹਿਲੇ ਸਾਲ ਫਲ ਲੱਗਿਆ ਜਦੋਂ ਸੀ। ਅਜਾੜੇ ਪੈ ਗਏ। ਜ਼ਿਆਦਾ ਜਾੜੇ ਪਏ। ਬਸ ਫਿਰ ਪਿਛਲਿਆਂ ਨੇ ਖਾਦੇ, ਚਲੋ ਦੁਆਵਾਂ ਦਿੰਦੇ ਹੋਣਗੇ ਵੀ ਕੋਈ ਬਜ਼ੁਰਗ ਬੇਰੀ ਹੁਣ ਅੱਲਾ ਜਾਣੇ ਹੈਗੀਆਂ ਜਾਂ ਨਹੀਂ ਆ। ਹੁਣ ਤਾਂ ਪਤਾ ਨਹੀਂ, ਲੇਕਿਨ ਉਦੋਂ ਤਾਂ ਹੋਣਗੀਆਂ ਜਦੋਂ ਛੱਡ ਕੇ ਆਏ ਆ। ਉਹ ਤਾਂ ਪੂਰਾ ਤੈਨੂੰ ਦੱਸਿਆ ਫਲ ਚੱਕ ਲਿਆ ਤਾਂ ਬੀਰ ਕਹਿੰਦੇ। ਪਿੰਡ ਦੇ ਵਿੱਚ ਕੋਈ ਆਲੇ ਦੁਆਲੇ ਕਿਹੜੇ ਕੋਈ ਬਜ਼ੁਰਗ ਦੀ ਖਾਨਗਾਹ ਜਿਹਦਾ ਮੇਲਾ ਕੋਈ ਭਾਰਾ ਹੁੰਦਾ ਹੋਵੇ? ਮੇਲਾ ਭਰਾ ਹੁੰਦਾ ਸਰਕਾਰ ਮੇਰੀ ਆਪਣੇ ਇਹਨਾਂ ਦਾ ਗਾਂ ਸੁਣਾ ਦਾ ਵਾਲ ਦਾ ਹਾਂ ਉੱਚੀ ਉਹਨਾਂ ਦਾ ਹਾਂ ਹਾਂ ਬਾਬਾ ਜੀ ਫਤਿਹ ਖਾਨ, ਬਾਬਾ ਜੀ ਫਤਿਹ ਖਾਨ। ਉਹ ਤਾਂ ਮੇਲੋਂ ਦੇ ਵਿੱਚ। ਆਹੇ ਹਲੀਆ ਹੁਲੀਆ ਲਾਲਾ ਹਾਂ ਜਿਹੜਾ ਇਹਨਾਂ ਦਾ ਖਾਨਦਾਨ ਦਾ ਠੀਕ ਦਾ ਠੀਕ ਪਿੰਡੋਂ ਅੱਧਾ ਮਰਬਾ ਬਾਹਰ। ਹੂੰ ਇਹੀ ਇਸੇ ਤਰ੍ਹਾਂ ਸੱਜਿਆ ਕਰ ਹੂੰ। ਜਾਂਦੇ ਆਪਣੇ ਖਾਤੇ ਵਿੱਚ ਪਾ ਠੀਕ ਹੈ।
ਇਸ ਤਰ੍ਹਾਂ ਸੱਜੇ ਹੱਥ ਇੰਨੀ ਕੰਧ ਸੀ ਉਹਦੀ ਹੂੰ ਜਦ ਆਏ ਠੀਕ। ਮਕਾਨ ਨੂੰ ਕੋਈ ਨਹੀਂ ਸੀ। ਅੱਛਾ ਉਦੋਂ ਕੰਧ ਛੋਟੀ ਸੀ, ਹੁਣ ਲੇਕਿਨ ਉਹ ਲੋਕ ਬੜੇ ਮੁਹੱਬਤ ਵਾਲੇ ਆ, ਪਿਆਰ ਵਾਲੇ ਆ, ਸਮਝ ਗਿਆ ਗੱਲ ਨੂੰ। ਇਹ ਪਿਆਰ ਵਾਲੇ ਕੀ ਉਹ ਸਮਝ ਹੁਣ ਦਰਬਾਰ ਬਣਾਇਆ ਉਹਨਾਂ ਨੇ, ਬਹੁਤ ਪਿਆਰ ਨਾਲ ਮੇਲਾ ਕਰਾਉਂਦੇ ਸਿੱਖ ਆ। ਇੱਥੇ ਆਇਆ ਸ਼ਾਹਦੀਨ ਜੀ ਦਾ ਸੀ, ਅੱਛਾ ਜੀ। ਐਸੇ ਪਿੰਡ ਦਾ ਸਿੱਖ ਤਾਂ ਆਇਆ ਉਹ ਇੱਥੇ। ਅੱਛਾ ਸ਼ਾਹਦੀਨ ਉਹਨੇ ਪੁੱਛਿਆ ਵੀ ਮੇਲੋਂ ਦਾ ਕੋਈ ਜ਼ਿੰਦਪੁਰ ਦਾ ਦਰਬਾਰ ਆ ਬਾਬੇ ਦਾ, ਉਸ ਖਾਨਦਾਨ ਦਾ ਕੋਈ ਬੰਦਾ ਹੈ? ਠੀਕ। ਉਹਨੇ ਕਿਹਾ ਹੈ ਜੀ। ਅੱਛਾ ਜੀ। ਉਹਨਾਂ ਨੇ ਨੂਰਾ ਸੱਦਿਆ, ਨੂਰ ਮੁਹੰਮਦ। ਨੂਰ ਮੁਹੰਮਦ ਸੱਦਿਆ। ਹੂੰ ਸਿੱਖ ਨੇ ਨੂੰ ਬੜਾ ਟੱਲਾ ਵੀ ਤੇਰਾ ਆਉਣ ਜਾਣ ਦਾ ਖਰਚਾ ਮੇਰਾ, ਠੀਕ ਹੋ ਜਿੰਨਾ ਚ ਉੱਥੇ ਰਹੇ ਖਰਚਾ ਮੇਰਾ, ਹੂੰ ਮੁੜ ਕੇ ਆਉਣ ਦਾ ਘਰ ਤੱਕ ਖਰਚਾ ਮੇਰਾ, ਠੀਕ ਮੇਰੇ ਨਾਲ ਚੱਲ। ਅਸੀਂ ਗੈਰ ਵਜੀਵਾ, ਸਾਨੂੰ ਆਪਣੀ ਜੂਝ ਬੜਨ ਨਹੀਂ ਹੁੰਦਾ। ਠੀਕ ਬਿਲਕੁਲ ਬਾਬਾ ਜੀ ਬੜਾ ਨਹੀਂ। ਤੇ ਬਾਬਾ ਜੀ ਆਪਣੀ ਜੂਝ ਬੜਨ ਨਹੀਂ ਹੁੰਦਾ। ਹੂੰ ਬੂਝੇ ਚੱਲ ਵੇਲਾ ਦਰਖਤ ਬਹੁਤ ਆਲਾ ਨੇ ਖਾਣ ਜਾਂਦੇ ਹੋਏ ਹਾਂ ਪਿਓ ਪੜਾਇਆ, ਠੀਕ ਠੀਕ। ਇਹ ਮੰਨਿਆ ਨਹੀਂ ਗਿਆ ਨਹੀਂ। ਜਾ ਨਹੀਂ ਸਕੇ, ਚਲੋ ਮੁਕੱਦਰਾਂ ਦੀ ਗੱਲ ਆ, ਅੰਜਲ ਦੀ ਖੇਡ ਆ, ਦਾਣਾ ਪਾਣੀ ਦੀ। ਹਾਂ ਜੀ। ਨਹੀਂ ਜਾ ਸੋ ਇਹਨਾਂ ਤੋਂ ਇਲਾਵਾ ਕਿਹੜੇ ਬਜ਼ੁਰਗ ਸੀ ਉੱਥੇ ਤੁਹਾਡੇ ਨੇੜੇ ਤੇੜੇ ਕੋਈ ਜਿਹੜੇ ਬੜਾ ਭਾਰਾ ਮੇਲਾ ਹੁੰਦਾ ਹੋਵੇ? ਨਹੀਂ ਹੋਰ ਨਹੀਂ ਪਤਾ ਮੈਨੂੰ, ਕਿਉਂ ਝੂਠ ਬਣਾ। ਮੈਂ ਸੁਣਿਆ ਸੀ ਬਜ਼ੁਰਗ ਦੱਸਦੇ ਕੋਈ ਬਾਬਾ ਜ਼ਾਹਰ ਵਲੀ ਉੱਥੇ। ਹਾਂ ਬਾਬਾ ਜ਼ਾਹਰ ਬਲੀ ਸੀਗਾ, ਠੀਕ ਆ। ਬਾਬਾ ਜ਼ਾਹਰ ਬਲੀ ਸੀਗਾ। ਤੁਸੀਂ ਦੇਖਿਆ ਜਾ ਕੇ ਉੱਥੇ ਦਰਬਾਰ? ਨਹੀਂ, ਗਏ? ਮੈਂ ਨਹੀਂ ਦੇਖਿਆ। ਤੁਸੀਂ ਗਏ ਨਹੀਂ ਉਸ ਪਾਸੇ? ਨਹੀਂ। ਸਾਡੇ ਬਜ਼ੁਰਗ ਦੱਸਦੇ ਆ ਕਿ ਅਸੀਂ ਜਾਂਦੇ ਹੁੰਦੇ ਸੀ ਬਾਬੇ ਜ਼ਾਹਰ ਵਲੀ ਦੇ ਚੂਰ। ਜ਼ਾਹਰ ਬਲੀ ਸੀਗਾ, ਚੂਰਮਾ ਚੜਾਉਂਦੇ ਤੇ। ਚੂਰਮਾ ਇਹ ਚੜਾਉਂਦੇ। ਸੁਣਿਆ, ਚੂਰਮਾ ਚੜਾਉਂਦੇ ਤੇ। ਹਾਂ ਚੂਰਮਾ ਚੜਾਉਂਦੇ ਹੁੰਦੇ ਸੀ। ਅੱਛਾ ਚਲੋ ਖੈਰ ਇਹ ਦੱਸੋ ਵੀ ਉੱਥੋਂ ਜਦੋਂ ਫਿਰ ਤੁਸੀਂ ਲੁਧਿਆਣੇ ਚੱਲੇ ਆ, ਕਿੰਨਵੇਂ ਦਿਨ ਆ ਕੇ ਲਾਹੌਰ ਆਏ ਸੀਗੇ ਜਾਂ ਕਿਸੇ ਹੋਰ ਪਾਸੇ ਲੱਗੇ? ਲਾਹੌਰ ਆਏ ਸੀ। ਲਾਹੌਰ 2-3 ਦਿਨ ਤੱਕ ਬਾਅਦ ਆ ਗਏ? ਹਾਂ ਜੀ। ਠੀਕ ਆ। ਉੱਥੋਂ ਫਿਰ ਕਿਸੇ ਨੇ ਰੋਕਿਆ? ਲਾਹੌਰ ਕਿਉਂ ਨਹੀਂ ਰਹੇ ਫਿਰ, ਐਡੀ ਦੂਰ ਆ ਗਏ? ਸਾਡੇ ਇੱਥੇ ਆਇਆ ਆ ਜਾਂਦਾ ਢੇਰੀ ਢੇਰੀ। ਢੇਰੀ ਰਾਈਆਂ ਦੀਆਂ ਕੁੜੀਆਂ ਸੀ ਇੱਥੇ ਬਹਿੀਆਂ ਹੋਈਆਂ। ਤੁਹਾਡੇ ਪਿੰਡ ਦੀਆਂ? ਸਾਡੇ ਪਿੰਡ ਦੀਆਂ ਰਾਈਆਂ ਦੀਆਂ ਕੁੜੀਆਂ ਸੀ ਬਹਿੀਆਂ। ਤੇ ਉੱਥੇ ਨੂੰ ਜਾਣਾ ਜੀ, ਉੱਥੇ ਨੂੰ ਜਾਣਾ। ਅੱਛਾ ਬੁੜਾ ਚੱਜੂ ਇੱਥੇ ਰਹਿ ਕੇ ਗਿਆ ਤਾਂ ਅੱਗੇ ਰਫੀਕ ਉਹਨਾਂ ਦਾ 50 ਚ ਰਹਿ ਗਿਆ ਤਾਂ ਹਿੱਸਾ ਕਰਦਾ ਰਿਹਾ ਸੀ। ਅੱਛਾ ਠੀਕ ਹੈ ਹੈਂ? ਠੀਕ ਹੈ। ਇਸ ਇਲਾਕੇ ਦੇ ਵਾਕਫ ਸੀ ਸਾਰੇ। ਸਾਰੇ ਵਾਕਫ ਸੀ। ਇੱਥੇ ਨੂੰ ਜਾਣਾ ਜੀ, ਉੱਥੇ ਨੂੰ ਜਾਣਾ। ਤੁਸੀਂ ਜ਼ਮੀਨ ਪਈ ਸੀ ਪੁਆਈ ਉਹ 303 ਚ। ਫਿਰ ਉੱਥੇ ਜ਼ਮੀਨ ਨਾ ਚੰਗੀ ਦੇਖੀ, ਫਿਰ ਆ ਕੇ ਇੱਥੇ ਪੁਆਈ। ਇੱਥੇ ਆ ਗਏ ਤੁਸੀਂ। ਉਦੋਂ ਲਾਹੌਰੋਂ ਕਿੱਦਾਂ ਪਹੁੰਚੇ ਇੱਥੇ ਫਿਰ? ਗੱਡੀ 'ਚ ਬਹਿ ਗਏ ਜਾਂ ਪੈਦਲ ਹੀ ਫਿਰ? ਯਾਰ ਕੋ ਤੁਰ ਕੇ ਕੋ ਗੱਡੀ 'ਚ ਬਹਿ ਕੇ, ਜਿੱਦਾਂ ਵੀ ਮਾਲ ਗੱਡੀ ਲੱਗ ਗਈ, ਮਾਲ ਸਵਾਰੀ ਲੱਗ ਗਈ, ਸਵਾਰੀ ਧੱਕੇ ਖਾ ਕੇ ਪਹੁੰਚੀ ਆ ਦੁਨੀਆ। ਠੀਕ ਹੋ। ਅੱਛਾ ਕਿਤੇ ਖਿਆਲਾਂ ਦੇ ਵਿੱਚ ਬੈਠਿਆਂ ਕਿਤੇ ਯਾਦ ਆਇਆ ਮੈਨੂੰ ਤਾਂ ਜੀ ਉਹਦੇ ਕਹਿਮੋ ਕੋਈ ਕਿਤੇ ਯਾਦ ਆਉਣ ਦੀ ਕਿਹੜੀ ਗੱਲ ਹੈ? ਹੈ ਹਾਂਜੀ। ਜਦ ਕਿਤੇ ਮਾੜੀਆਂ ਗੱਲਾਂ ਛੱਡਣ ਸਾਰਾ ਨਕਸ਼ਾ ਅੱਖਾਂ ਦੇ ਮੂਹਰੇ ਹੁੰਦਾ। ਹਾਏ ਹਾਏ ਅੱਖਾਂ ਦੇ ਅੱਗੇ ਆ ਜਾਂਦੀ ਆ ਉਹ ਬਹਾਰ ਜਿਹੜੀ ਆ ਉਸ ਵਕਤ ਦੀ। ਸਾਰਾ ਨਕਸ਼ਾ ਅੱਖਾਂ ਦੇ ਅੱਗੇ ਹੁੰਦਾ। ਠੀਕ ਹੋ ਗਿਆ। ਜਿਸ ਵੇਲੇ ਉਜੜੇ ਆ ਹਾਂ ਅਖੀਰ ਜਾਂ ਗੁੱਜਰ ਤੁਹਾਡੇ ਨਾਲ ਦਾ ਠੀਕ। ਪਹਿਲਾ ਹਾਂ ਜਦ ਉਜੜੇ ਆ ਬਾਬਾ ਮਰੇ ਤੇ ਫਿਰ ਉਹ ਸਾਡੇ ਨਾਲ ਦਾ। ਠੀਕ ਬਿਲਕੁਲ ਬਿਲਕੁਲ ਠੀਕ। ਆ ਫਕੀਰੀਆ ਲੜਕੂੜੀਆ ਨਹੀਂ ਸੀ? ਹਾਂਜੀ, ਹਾਂਜੀ। ਇਹਦਾ ਸਾਲਾ ਸੀ, ਠੀਕ ਹੋ। ਉਹਦਾ ਨਾਮ ਵੀ ਫਕੀਰੀਆ ਸੀ। ਹਾਂ ਉਦੋਂ ਟੂਬਲ ਤਾਂ ਨਹੀਂ ਸੀ ਹੁੰਦੇ? ਨਹੀਂ ਟੂਬਲ ਨਹੀਂ ਸੀ ਹੁੰਦੇ। ਕਿਵੇਂ ਪਾਣੀ ਕੱਢਦੇ? ਖੂਹਾਂ ਤੇ ਟੰਡਾਂ ਦੀਆਂ ਖੂਹਾਂ ਦੀਆਂ 5 ਸੇ ਦੇ ਟਿੰਡਾਂ ਵਾਲੇ ਖੂਹ ਹੁੰਦੇ ਸੀ। 5 ਸੇ ਦੀ ਟੰਡੇ, 6 ਸੇ ਦੀ, 7 ਸੇ ਦੀ ਟੰਡੇ। ਠੀਕ ਤੇ ਉਹ ਆਪਣਾ ਬਲਦ ਜੋੜ ਲੈਣੇ ਜਾਂ ਬੋਤਾ ਜੋੜ ਲੈਣਾ? ਬੋਲ ਜੋੜ ਲੈਣੇ, ਬੂਟ ਜੋੜ ਲੈਣੇ ਖੂਹਾਂ ਤੇ। 8-8 ਪੈਰ ਖੂਹ ਚੱਲਦੇ ਹੁੰਦੇ ਸੀ। ਨਹੀਂ ਕੀ ਬਾਤ ਹੈ ਜੀ। ਚਲੋ ਉਹ ਖੈਰ ਦੇਸ਼ ਯਾਦ ਆਉਂਦਾ ਫਿਰ ਕਦੀ ਕਦੀ ਬਹੁਤ, ਜੇ ਕੋਈ ਗੱਲ ਕਰੇ ਤਾਂ। ਖੈਰ ਕਿਆ ਬਾਤਾਂ ਦੇਸ਼ ਦੀਆਂ, ਕਿਆ ਬਾਤਾਂ। ਬਹਰਹਾਲ ਆਪਾਂ ਆਏ ਤਾਂ ਹੈ, ਤੁਸੀਂ ਇੱਥੇ ਪਾਣੀ ਜ਼ਮੀਨੀ ਦਾ ਤੁਹਾਨੂੰ ਪਤਾ ਨਹੀਂ ਸੀ ਵੀ ਇਹ ਕੌੜਾ ਆ, ਤੇ ਮੇਲੋਂ ਦਾ ਪਾਣੀ ਤੇ ਮੈਂ ਸੁਣਿਆ ਬੜਾ। ਹਾਂ ਤੇ ਆਪਣੇ ਇਲਾਕੇ ਦਾ ਪਾਣੀ ਕਿੱਦਾਂ ਦਾ ਸੀ ਇਹ ਦੱਸੋ? ਆਪਣੇ ਇਲਾਕੇ ਦਾ ਪਾਣੀ ਬਹੁਤ ਚੰਗਾ ਦਾ, ਬਹੁਤ ਚੰਗਾ ਦਾ ਪਾਣੀ। ਇੱਧਰੋਂ ਸੁਣਿਆ ਬਜ਼ੁਰਗ ਜਾਂਦੇ ਹੁੰਦੇ ਸੀਗੇ, ਉਹ ਦੱਸਦੇ ਹੁੰਦੇ ਸੀ ਪੀਰ ਮੱਲੋਂ ਬਜ਼ੁਰਗ ਬਾਬਾ ਜੀ ਹਾਕਮ ਸ਼ਾਹ। ਹਾਂਜੀ। ਉਹ ਗੱਡੀ ਬਹਿ ਕੇ ਲੁਧਿਆਣੇ ਟੋਭਿਓਂ ਬਹਿ ਕੇ ਜਾਣਾ ਤੇ ਉੱਥੇ ਮਰੀਦਾਂ ਦੇ ਜਾਣਾ। ਉਹ ਮੈਂ ਸੁਣਿਆ ਵੀ ਗੱਲ ਕਰਦੇ ਹੁੰਦੇ ਸੀ ਕਿ ਜਨਾਬ ਸਾਡੇ ਇਲਾਕੇ ਦਾ ਘੇ ਔਰ ਤੁਹਾਡੇ ਇਲਾਕੇ ਦਾ ਪਾਣੀ ਇੱਕ ਬਰਾਬਰ ਹੈ। ਔਰ ਉਹ ਬੜੇ ਦਿਨ ਰਹਿੰਦੇ ਹੁੰਦੇ ਸੀ ਹਕੀਕਤ ਹੈ ਇਹ, ਹਕੀਕਤ ਹੈ। ਇਹ ਤਾਂ ਅੱਖੀ ਦੇਖ ਲਿਆ ਨਾ। ਹਾਂਜੀ। ਅਸੀਂ ਖਾਲੋਂ ਦਾ ਪਾਣੀ ਪੀਂਦੇ, ਖਾਲਿਆਂ ਦਾ ਪਾਣੀ ਪੀਤਾ। ਬਿਲਕੁਲ ਖਾ ਲਿਆ। ਹੁਣ ਤੇ ਖਾਲਿਆਂ ਦਾ ਪਾਣੀ ਪੀਤਾ, ਹੁਣ ਜ਼ਮੀਨੀ ਪਾਣੀ ਪੀਂਦੇ ਆ। ਇਹ ਹੁਣ ਨਹੀਂ ਮਾਫ ਪਾਉਂਦਾ। ਅੱਛਾ ਉੱਥੇ ਕਿਹੜੀ ਫਸਲ ਹੁੰਦੀ ਸੀ ਜਿਹੜੀ ਤੁਸੀਂ ਦੇਖੀ? ਪਹਿਲਾਂ ਸਾਡੀ ਸੁਰਤ ਤੋਂ ਪਹਿਲਾਂ ਕਾਂਗੇ ਛੋਲੇ ਹੁੰਦੇ ਸੀ।
ਠੀਕ। ਹੁਣ ਲੋਕ ਥੋੜਾ ਚਿਰ ਤੋਂ ਮੂੰਗਫਲੀ ਲੱਗ ਜਾਂਦੇ ਵਿੱਚ ਲੋਕਾਂ ਨੂੰ ਸੁਰਤ ਆ ਗਈ ਜੇ ਤਾਂ ਮੂੰਗਫਲੀ ਲੱਗ ਮੂੰਗਫਲੀ ਦੀ ਵਜ੍ਹਾ ਦੇ ਨਾਲ ਠੀਕ ਆ, ਉਹਦਾ ਰੇਟ ਅੱਛਾ ਹੋਊਗਾ। ਹਾਂਜੀ ਅੱਛਾ, ਤੇ ਫਿਰ ਹੋਰ ਕੋਈ ਨਿਕਲਦੀ ਬੜੀ ਕਮਾਦ ਬਥੇਰੇ ਹੁੰਦੇ ਤੇ ਮਕਈ ਮੱਕੀ ਇਹ ਸੈਜੂ ਵਗੈਰਾ, ਠੀਕ ਆ। ਜਿਹੜਾ ਆ ਪਾਸਾ ਸੀ ਨਾ ਆਪਣਾ ਪੁਲ ਵੱਲ ਦਾ ਹਾਂ ਹਾਂ, ਇਹ ਸਾਰੀ ਸੈਜੂ ਜ਼ਮੀਨ ਤੇ ਖੂਹਾਂ ਕਿਹੜਾ ਪਿੰਡ ਸੀ ਉਧਰ? ਉਹ ਕਿਹੜੇ ਪਿੰਡ? ਜਿਹੜਾ ਆਪਣਾ ਆਪਣੇ ਪਿੰਡ ਦੀ ਅੱਛਾ, ਆਪਣੇ ਪਿੰਡ ਦੀ ਹਾਂ। ਆ ਪੁਲ ਤੱਕ ਹੂੰ, ਇਹ ਜ਼ਮੀਨ ਖੂਹਾਂ ਦੀ ਸੀ ਸੈਜੂ। ਠੀਕ ਹੋ। ਇਹਦੇ ਸੌਣੀ ਹੁੰਦੀ ਸੀ ਹੂੰ ਮੱਕੀ ਕਮਾਦ ਨਰਮਾ ਹੂੰ, ਕਪਾਹ ਤੇ ਨਰਮਾ ਦਾ ਬੀਜ ਦਾ ਕਪਾਹ ਬੀਜਦੇ ਤੇ ਲੋਕ ਕਪਾਹ ਵੀ ਦੇਸੀ ਕਪਾਹ ਹਾਂ, ਹੁੰਦੀ ਸੀ। ਦੇਸੀ ਕਪਾਹ ਬੀਜਦੇ ਕਪਾਹ। ਤੇ ਇਹ ਫਸਲਾਂ ਹੁੰਦੀਆਂ ਸੀ ਹੂੰ ਹੂੰ, ਸੈਂਜੀ ਮੇਥੇ ਬੀਜਣੇ ਹੂੰ। ਬਰਸਨ ਕੋਈ ਨਹੀਂ ਸੀ ਬੀਜਦਾ। ਠੀਕ ਜਿਹੜਾ ਆ ਪਾਸਾ ਇਹ ਰੰਜਾ ਵਾਲਾ ਹੂੰ। ਇਹ ਸੀ ਢਾਹਾ ਰੇਤਾ। ਠੀਕ। ਇੱਥੇ ਮੀਂਹ ਪੈ ਜਾਣਾ ਚਰੀ ਬੀਜਣੀ ਹਾਂ। ਚਰੀ ਦੇ ਹਾਰਾਂ ਦੇ ਹਾਰ ਸਾਰਾ ਬੱਲੇ ਦਿੰਦੇ ਬੱਲੇ। ਹੋਣੇ। ਆਰਾਮ, ਠੀਕ। ਉਹ ਚਰੀਆਂ ਜਾਂ ਪੱਕ ਜਾਣੀਆਂ ਵੱਢ ਲੈਣੀਆਂ ਛਿੱਟੇ ਤੋੜ ਲੈਣੇ ਹੂੰ, ਚਰੀਆਂ ਵੱਢ ਕੇ ਅੰਦਰ ਸੁਕਾ ਕੇ ਲਾ ਲੈਣੀਆਂ। ਠੀਕ। ਸਿਆਲ ਨੂੰ ਆ ਕੇ ਥੱਬਾ ਚੜਿਆ ਚੱਕਣਾ ਦੋ ਤਿੰਨ ਟੋਟੇ ਕਰਨੇ ਸਾਫ ਦੇ ਬੜੇ ਸੜੇ ਲੰਗ ਖਾ ਜਾਂਦੇ। ਠੀਕ। ਅੱਛਾ, ਖੇਲ ਕਿਹੜਾ ਸੀ ਉੱਥੇ, ਮਤਲਬ ਜਿਹੜਾ ਆਮ ਤੌਰ ਤੇ ਇਕੱਠੇ ਹੋ ਕੇ ਖੇਲਦੇ ਸੀ, ਜਾਂ ਲਾ ਲਓ ਵੀ ਗੱਤਕਾ ਖੇਡਦੇ ਜਾਂਦੇ ਗੱਤਕਾ ਮੇਲੋਂ ਦਾ ਮਸ਼ਹੂਰ ਸੀ ਕੋਈ? ਕੁਸ਼ਤੀ ਗੱਤਕਾ ਵਗੈਰਾ? ਆਪਣਾ ਬੁੱਢ ਲਖਵਦਵਾ ਵੇਲੋ ਹੂੰ, ਇਹ ਰਲ ਕੇ ਖੇਡਦੇ ਗੱਤਕਾ। ਮੇਲੋਂ ਚ ਕਿਹੜੇ ਬੰਦੇ ਗੱਤਕਾ ਖੇਲਣ ਵਾਲੇ ਸੀ? ਰੇਲੋ ਚ ਆਪਣੇ ਤੇ ਗੱਤ ਖੇਡਣ ਵਾਲੇ ਅੱਛਾ ਜੀ, ਬਾਈ ਸਰਦਾਲੀ ਬਾਈ ਮੁੱਲਾ ਮਾਮਾ ਸਤਾਰ ਹਾਂ, ਹਾਂ। ਮਾਮਾ ਹਨੀਫ ਠੀਕ। ਇਹ ਗੱਤਕਾ ਬਾਈ ਮਾਮਾ ਤਫਰਾਤਾ ਮਰ ਗਿਆ ਸੀ। ਹੂੰ, ਇਹ ਗੱਤਕਾ ਜਿਹਨੀ ਅੱਛਾ ਮਾਮਾ ਹਨੀਫ ਦਾ ਉਹਦੇ ਪਾਂਚ ਵੀ ਨਹੀਂ, ਉਹ ਤਾਂ ਐਡਾ ਜਵਾਨ ਤਾਂ ਜਵਾਨ ਸੀ। ਬਾਈ ਸਰਦਾਲੀ ਵਾਂਗੂ ਬਹੁਤ ਜਵਾਨ ਤਾਂ ਜਵਾਨ ਸੀ, ਠੀਕ ਹੋ। ਮਾਮਾ ਤਫਰਾਤੇ ਤੇ ਬੜਾ ਹਾਂ ਹਾਂ, ਘੋਲ ਛੋਲ ਵੀ ਹੁੰਦੇ ਸੀ, ਕਬੱਡੀ ਜਾਂ ਕੋਈ? ਉਹ ਜੀ ਮੈਂ ਨਹੀਂ ਦੇਖੇ ਮੈਂ ਦੇਖੇ ਨਹੀਂ ਤੁਸੀਂ? ਰੇਤਲੀ ਜ਼ਮੀਨ ਸੀ ਜ਼ਿਆਦਾ, ਰੇਤਾ? ਰੇਤਾ ਤਾਂ ਜਿਹੜੀ ਬੇੜ ਦੀ ਜ਼ਮੀਨ ਸੀ ਉਹ ਕਾਠੀ ਸੀ। ਹੂੰ, ਜਿਹੜੀ ਆਹ ਢਾਲ ਵੈਦਰ ਰੰਜਾਵਾਲ ਤੁਹਾਡੀ ਇਹ ਮਿਹਰਬਾਨੀ। ਸਭ ਟਿੱਬੇ ਤੇ ਰੇਤਾ। ਟਿੱਬੇ ਵਿੱਚ, ਹਾਂ ਬਿਲਕੁਲ ਠੀਕ। ਅੱਛਾ, ਫਸਲ ਇੱਧਰ ਜ਼ਿਆਦਾ ਹੁੰਦੀ ਸੀ। ਜ਼ਿਆਦਾ ਹੁੰਦੀ ਸੀ, ਠੀਕ ਹੋ ਗਿਆ, ਠੀਕ। ਅਗਰ ਮੌਕਾ ਮਿਲੇ ਕਦੀ ਮੇਲੋਂ ਜਾਣ ਦਾ, ਮਤਲਬ ਦਿਲ ਕਰਦਾ ਤੁਹਾਡਾ ਜਾਣ? ਬੜੀ ਕੋਸ਼ਿਸ਼ ਕੀਤੀ ਹੈ ਪਰ ਨਹੀਂ ਮਨਜ਼ੂਰੀ ਨਹੀਂ। ਮਨਜ਼ੂਰੀ ਨਹੀਂ ਹੋਈ, ਉਹੀ ਦਿਲ ਕਰਦਾ ਜਾਣ ਹੈ ਦਿਲ ਬਹੁਤ ਕਰਦਾ ਸੀ ਜਾਣ ਨੂੰ, ਦੇਖਣ। ਮਨਜ਼ੂਰੀ ਨਹੀਂ ਹੋਈ। ਠੀਕ ਹੋ, ਠੀਕ। ਬਗੈਰ ਮਨਜ਼ੂਰੀ ਤੇ ਨਹੀਂ ਵਟਾ। ਮੇਲੋਂ ਪਿੰਡ ਵੱਡਾ ਸੀ ਜਾਂ ਛੋਟਾ ਜਿਹਾ ਸੀ, ਦਰਮਿਆਨਾ ਹੀ ਸੀ? ਹੁਣ ਪਿੰਡ ਦੀ ਸੁਣ ਲਾ ਤੂੰ, ਪਿੰਡ ਚੰਗਾ ਦਾ ਨਾ ਥੋੜਾ ਸੀ ਬਹੁਤਾ, ਨਾ ਬਹੁਤਾ ਜ਼ਿਆਦਾ। ਠੀਕ। ਪਰ ਲੋਕ ਗਲੀਆਂ ਛੋਟੀਆਂ ਸੀਆਂ, ਛੋਟੇ। ਗਲੀਆਂ ਛੋਟੀਆਂ ਸੀਆਂ, ਹੂੰ। ਇੰਨੀਆਂ ਗਲੀਆਂ ਸੀਆਂ ਹੂੰ, ਬੰਦਾ ਇੱਕ ਦੂਜਾ ਪਾਸਾ ਵਟ ਕੇ ਲੰਘਦੇ ਦੋ ਜੇ ਬਰਾਬਰ ਲੰਘਣ। ਬੱਲੇ, ਠੀਕ ਹੋ ਗਿਆ। ਗਲੀਆਂ ਛੋਟੀਆਂ ਸੀਆਂ। ਹਾਂ। ਉਹ ਫਿਰ ਜੜਨ ਤੋਂ ਬਾਅਦ ਜਦ ਬਸਾਇਆ ਬਜ਼ੁਰਗਾਂ ਨੇ, ਮਤਲਬ ਉਹਨਾਂ ਨੇ ਕਿਹਾ ਵੀ ਹੁਣ ਜਰਾ ਨੇੜੇ ਹੋ ਕੇ ਰਹੀਏ, ਤਾਂ ਫਿਰ ਗਲੀਆਂ ਛੋਟੀਆਂ ਕਰਤੀਆਂ। ਗਲੀਆਂ ਛੋਟੀਆਂ ਸੀ। ਛੋਟੀਆਂ ਕਰਤੀਆਂ ਉਹਨਾਂ ਨੇ, ਕਹਿੰਦੇ ਗੁੱਜਰਾਂ ਵਾਲੇ ਇਲਾਕੇ ਜੋ ਦੁਨੀਆ ਗਲੀਆਂ ਨਾ, ਹੈਗੀਆਂ। ਗੁੱਜਰਾਂ ਵਾਲੇ ਦੇ ਇਲਾਕੇ ਨੇ ਉਦਾਂ ਦੀਆਂ ਗਲੀਆਂ। ਹਾਂ, ਬਾਕੀ ਦੇਖੀਆਂ ਸਾਰੀਆਂ ਇੱਧਰ ਵੀ ਉਦਾਂ ਦੀਆਂ ਗਲੀਆਂ। ਗੁੱਜਰਾਂ ਵਾਲੇ ਦੇ ਇਲਾਕੇ ਚ ਨਾ ਸਾਡੇ ਨਹੀਂ ਸੀ, ਲੁਧਿਆਣੇ ਨੇ ਉਹ ਲੁਧਿਆਣੇ ਦੇ ਮਕਾਨ ਜਿਹੜੇ ਵੀ ਇੱਧਰ ਵੀ ਹੈ, ਹੂੰ। ਬਾਜ਼ਾਰ ਖੁੱਲੇ। ਬਹਰਹਾਲ ਜੀ, ਇਹ ਇੱਕ ਐਸਾ ਦਾਗ ਆ ਜਿਹੜਾ ਸੀਨਿਆਂ ਦੇ ਵਿੱਚ ਰਹਿਣਾ, ਜਿਹੜਾ ਬਜ਼ੁਰਗਾਂ ਨੇ, ਜਿਨ੍ਹਾਂ ਨੇ ਵੱਡਿਆਂ ਨੇ ਇਹ ਚੀਜ਼ ਦੇਖੀ ਆ, ਉਹ ਕਿਆਮਤ ਵਾਲਾ ਸਮਾਂ ਦੇਖਿਆ ਹੋਇਆ। ਇੱਥੋਂ ਵਿਚਾਰੇ ਉੱਠ ਕੇ ਉਧਰ ਚਲੇ ਗਏ, ਉਹਨਾਂ ਦੇ ਨਾਲ ਦੇ ਇੱਥੇ ਰਹਿ ਗਏ। ਜਿਹੜੇ ਸੀਗੇ ਲੋਕ ਨਹੀਂ ਸੀ ਜਾਣਾ, ਜਿਨ੍ਹਾਂ ਨੇ, ਜਿਹੜੇ ਉਧਰੋਂ ਆਏ ਆ ਉਹ ਉੱਠੇ ਇੱਧਰ ਆ ਗਏ। ਲੇਕਿਨ ਉਹ ਫਿਰ ਇੱਕ ਸ਼ੇਰ ਤੇ ਮੈਂ ਇਖਤਤਾਮ ਕਰਾਂਗਾ, ਇਹ ਫਿਰ ਮੁਕਾਨਾ ਆ ਗੱਲ। ਉਹਨੇ ਕਿਹਾ ਜੀ, ਉੱਜੜ ਕੇ ਯਾਰ ਗੁਆਂਢੋਂ ਚੱਲੇ ਤੇ ਮੇਰੇ ਦਾਗ ਰਿਹਾ ਵਿੱਚ ਸੀਨੇ, ਜਿਨ੍ਹਾਂ ਦੇ ਬਾਜੋਂ ਪਰ ਜਿਨ੍ਹਾਂ ਬਾਝੋਂ ਇੱਕ ਪਲ ਨਹੀਂ ਸੀ ਲੰਘਦਾ, ਅੱਜ ਗੁਜ਼ਰੇ ਸਾਲ ਮਹੀਨੇ। ਯਾਦਾਂ ਬਾਕੀ ਰਹਿ ਜਾਂਦੀਆਂ, ਬੰਦੇ ਗੁਜ਼ਰ ਜਾਂਦੇ ਆ, ਚਲੇ ਜਾਂਦੇ ਆ। ਦੋਸਤੋ, ਯਾਦਾਂ ਦੀਆਂ ਗੱਲਾਂ ਆ, ਯਾਦ ਆ ਤੇ ਆਬਾਦ ਆ, ਨਹੀਂ ਤੇ ਬਰਬਾਦ ਆ। ਯਾਦ ਰੱਖਣੀ ਚਾਹੀਦੀ ਆ। ਜਿਹੜੇ ਲੋਕ ਆਪਣੇ ਪਿਛੋਕੜ ਨੂੰ ਯਾਦ ਰੱਖਦੇ ਆ, ਉਹ ਗਾਂ ਵੀ ਤਰੱਕੀ ਕਰਦੇ ਆ। ਆਪਣੇ ਪਿਛੋਕੜ ਨੂੰ ਭੁੱਲਣਾ ਨਹੀਂ ਚਾਹੀਦਾ। ਲਓ ਜਨਾਬ, ਅੱਜ ਦੀ ਬੈਠਕ, ਅੱਜ ਦਾ ਸਮਾਂ ਹਾਂਜੀ ਪੰਜਾਬੀ ਵਿਰਸੇ ਦੇ ਵਿੱਚ ਇੰਨਾ ਹੀ ਆ। ਅੱਜ ਇਹਨਾਂ ਬਜ਼ੁਰਗਾਂ ਨਾਲ ਤੁਹਾਡੀ ਮੁਲਾਕਾਤ ਕਰਾਈ, ਉਮੀਦ ਹੈ ਤੁਹਾਨੂੰ ਪਸੰਦ ਆਏਗੀ। ਬਹੁਤ ਸ਼ੁਕਰੀਆ ਜੀ। ਖੁਦਾ।